अस्सलाम वालेकुम नाजरीन, भुलेखा टीवी के नाल मैं आजम तौफीक। नाजरीन, इंडिया की एक फिल्म है सिंघम। ਉਹਦੇ ਵਿੱਚ ਇੱਕ ਪੁਲਿਸ ਵਾਲਾ ਜਿਹੜਾ ਹੈ ਉਹ ਹੀਰੋ ਹੈ ਔਰ ਬੜਾ ਦਬੰਗ ਕਿਸਮ ਦਾ ਪੁਲਿਸ ਵਾਲਾ ਉਹਨਾਂ ਦਿਖਾਇਆ ਜਿਹੜਾ ਮਾੜਿਆਂ ਦੇ ਨਾਲ ਖਲੋਂਦਾ ਹੈ ਤੇ ਜਰਮ ਪੇਸ਼ਾ ਲੋਕਾਂ ਲਈ ਮੌਤ ਸਾਬਤ ਹੁੰਦਾ ਹੈ। ਉਹ ਤੁਸੀਂ ਫਿਲਮੀ ਦੁਨੀਆ, ਮੈਂ ਅੱਜ ਤੁਹਾਨੂੰ ਹਕੀਕੀ ਦੁਨੀਆ 'ਚ ਇੱਕ ਇੰਜ ਦੇ ਹੀਰੋ ਨਾਲ ਮਿਲਾਉਣ ਲੱਗਾ ਵਾਂ ਜਿਹੜਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਗੁਜ਼ਾਰਦਾ ਸੀ ਤੇ ਬੜਾ ਅਮਨ ਪਸੰਦ ਸੁਲ੍ਹਾ ਜੂਝਿਆ ਆਦਮੀ ਸੀ। ਲੇਕਿਨ ਜਦੋਂ ਵਰਦੀ ਪਾ ਲੈਂਦਾ ਸੀ ਤੇ ਜਰਮ ਪੇਸ਼ਾ ਅਨਾਸਰ छोटे मोटे जरामियां ते की दहशतगर्दी ਉਹਦੇ ਤੋਂ ਕੰਬਦੇ ਸਨ। ਲੇਕਿਨ ਉਸ ਤੋਂ ਪਹਿਲੇ ਮੈਂ ਦੋ ਹੋਰ ਪੁਲਿਸ ਅਫਸਰ ਨੇ ਉਹਨਾਂ ਦੀ ਛੋਟੀ ਛੋਟੀ ਗੱਲ ਕਰਦਾ ਜਾਵਾਂ, ਜਿਵੇਂ ਕਿ ਡੀਪੀਓ ਅਹਿਮਦ ਮਯੂਦੀਨ ਜਿਹੜੇ ਨੇ ਉਹ ਬੜੇ, ਉਹਨਾਂ ਦੀ ਰਿਪਿਊਟ ਬੜੀ ਅੱਛੀ ਹੈ ਸੋਸ਼ਲ ਮੀਡੀਆ ਤੇ, ਉਹ ਬੜੇ ਛਾਏ ਹੋਏ ਨੇ ਕਿ ਇੰਤਹਾਈ ਸੁਲਾਜੂ ਇਨਸਾਫ ਪਸੰਦ ਅਫਸਰ ਹੈ, ਇੰਤਹਾਈ ਧੀਮੇ ਲਹਿਜੇ ਦਾ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਇਹਦੇ ਨਾਲ ਇੱਕ ਹੋਰ ਸਾਬਕਾ ਪੁਲਿਸ ਅਫਸਰ ਜਿਹਨੂੰ ਤੁਸੀਂ ਆਬਦ ਬਾਕਸਰ ਦੇ ਨਾਮ ਤੋਂ ਜਾਣਦੇ ਹੋ, ਇਨਕਾਊਂਟਰ ਸਪੈਸ਼ਲਿਸਟ ਹੈ, ਉਹ ਵੀ ਜਰਾਇਮ ਪੇਸ਼ਾ ਅਨਾਸਰ ਵਾਸਤੇ ਮੌਤ ਹੁੰਦਾ ਸੀ, ਕੰਬਦੇ ਸਨ ਲੋਕ ਹੁੰਦੇ ਸੀ। ਲੇਕਿਨ ਜਿਹੜੇ ਬੰਦੇ ਦੀ ਮੈਂ ਅੱਜ ਗੱਲ ਕਰਨ ਲੱਗਾ ਵਾਂ ਉਹਦਾ ਨਾਮ ਹੈ ਚੌਧਰੀ ਅਸਲਮ, ਐਸਐਸਪੀ ਚੌਧਰੀ ਅਸਲਮ। ਕਰਾਚੀ ਦੇ ਵਿੱਚ ਹੈ, CIA ਵਿੱਚ ਉਹ SSP ਸੀ। ਉਹਦੀ ਜ਼ਿੰਦਗੀ ਦੇ ਕੁਝ ਪਹਿਲੂ ਤੁਹਾਡੇ ਸਾਹਮਣੇ ਰੱਖਾਂਗੇ ਕਿ ਉਹ ਕਿਵੇਂ ਪੁਲਿਸ ਉਹਨੇ ਜੁਆਇਨ ਕੀਤੀ, ਕਦੋਂ ਜੁਆਇਨ ਕੀਤੀ, ਫਿਰ ਉਹਦੇ ਨਾਲ ਕੀ ਕੀ ਹੁੰਦਾ ਰਿਹਾ, ਉਹਨੇ ਕੀ ਕੀ ਕੀਤਾ, ਐਂਡ ਕੀ ਹੋਇਆ ਤੇ ਹੁਣ ਉਹਦੀ ਫੈਮਿਲੀ ਨਾਲ ਕੀ ਹੋਣ ਡਿਆ। SSP ਚੌਧਰੀ ਅਸਲਮ ਜਰਮ ਪੇਸ਼ਾ ਅਨਾਸਰ ਲਈ ਮੌਤ ਤੋਂ ਘੱਟ ਨਹੀਂ ਸੀ। ਕਰਾਚੀ ਵਿੱਚ ਲਿਆਰੀ ਗੈਂਗਵਾਰ ਦੇ ਸਰਗਨਾ ਰਹਿਮਾਨ ਡਕੈਤ ਸਮੇਤ ਬਹੁਤ ਸਾਰੇ ਕ੍ਰਿਮੀਨਲਸ ਨੂੰ ਉਹਨੇ ਵਸਲੇ ਜਹੰਨਮ ਕੀਤਾ। ਚੌਧਰੀ ਅਸਲਮ ਦੇ ਪਿਛੋਕੜ ਬਾਰੇ ਦੱਸਾਂ, ਚੌਧਰੀ ਅਸਲਮ 1964 ਵਿੱਚ ਮਾਨਸੇਰਾ ਦੀ ਤਹਿਸੀਲ ਢੁਡਿਆਲ ਉਹਦੇ ਵਿੱਚ ਪੈਦਾ ਹੋਇਆ। 1984 ਨੂੰ ਉਹਨੇ ਪੁਲਿਸ ਜੁਆਇਨ ਕੀਤੀ ਬਤੌਰ ASI ਕਰਾਚੀ ਦੇ ਵਿੱਚ। ਮੁਖਤਲਿਫ ਅਹੁਦਿਆਂ ਤੇ ਰਿਹਾ, ASI ਤੋਂ ਸਬ ਇੰਸਪੈਕਟਰ ਹੋਇਆ, ਇੰਸਪੈਕਟਰ ਹੋਇਆ, DSP ਹੋਇਆ ਔਰ ਉਹਨੇ ਬਹੁਤ ਸਾਰੇ ਬਦਨਾਮੇ ਜ਼ਮਾਨਾ ਡਕੈਤ ਜਿਹੜੇ ਨੇ ਉਹਨਾਂ ਨੂੰ ਮਾਰਿਆ। ਜਿਹਦੇ ਵਿੱਚ ਇੱਕ ਉਹਦੀ ਜ਼ਿੰਦਗੀ ਦੇ ਉਤਾਰ ਚੜਾਅ ਦੇ ਵਿੱਚ ਇੱਕ ਇਹ ਚੀਜ਼ ਵੀ ਹੈ ਕਿ ਮੁਸ਼ਤਾਕ ਬਰੋਈ ਇੱਕ ਡਕੈਤ ਸੀ ਬੜਾ ਮਸ਼ਹੂਰ, ਉਹਨੂੰ ਜਦੋਂ ਅਸਲਮ ਚੌਧਰੀ ਨੇ ਮਾਰਿਆ ਉਸ ਤੋਂ ਬਾਅਦ ਉਹਦੇ ਕਤਲ ਦੇ ਵਿੱਚ 16 ਮਹੀਨੇ ਉਹਨੇ कैद भी भुगती, यानी पुलिस ने गिरफ्तार कर रहा चौधरी असलम ਨੂੰ ਕਿਉਂਕਿ ਉਹਦੇ ਜਿਹੜੇ ਵਾਰਿਸ ਸਨ ਕਤਲ ਹੋਣ ਵਾਲੇ ਡਕੈਤ ਦੇ, ਉਹ ਕਹਿੰਦੇ ਸਨ ਜੀ ਕਿ ਇਹ ਜਿਹੜੇ ਬੰਦੇ ਦਾ ਨਾਮ ਲੈ ਰਹੇ ਨੇ ਇਹ ਉਹ ਬੰਦਾ ਹੈ ਹੀ ਨਹੀਂ, ਇਹ ਮੁਸ਼ਤਾਕ ਨਹੀਂ ਹੈ ਬਲਕਿ ਇਹ ਕੋਈ ਹੋਰ ਬੰਦਾ ਹੈ। ਉਸ ਚੱਕਰ ਵਿੱਚ ਉਹਨੇ ਜੇਲ੍ਹ ਵੀ ਕੱਟੀ। ਅਖੀਰ 9 ਜਨਵਰੀ 2014 ਨੂੰ ਦਹਿਸ਼ਤਗਰਦਾਂ ਨੇ ਚੌਧਰੀ ਅਸਲਮ ਨੂੰ ਉਹਨਾਂ ਦੇ ਇੱਕ ਸਾਥੀ ਕਾਮਰਾਨ ਸਮੇਤ ਬੰਬ ਧਮਾਕੇ ਵਿੱਚ ਉਡਾ ਦਿੱਤਾ। ਚੌਧਰੀ ਅਸਲਮ ਦੀ ਸਾਰੀ ਹਯਾਤੀ ਡਰਾਮਾਈ ਜੀ ਲੱਗਦੀ ਹੈ। ਪੁਲਿਸ ਵਿੱਚ ਹੁੰਦਿਆਂ ਉਹਦੇ ਤੇ ਕਈ ਇਲਜ਼ਾਮ ਲੱਗੇ, ਉਹਨਾਂ ਦੇ ਘਰ ਦੇ ਉੱਤੇ ਵੀ ਕਈ ਅਟੈਕ ਹੋਏ, ਪਰ ਉਹ ਜੁਰਮ ਦੇ ਖਿਲਾਫ ਲੜਦਾ ਰਿਹਾ, ਉਹਨੇ ਕਦੀ ਹਾਰ ਨਹੀਂ ਮੰਨੀ। ਮੈਂ ਉਹਦੀ ਬੇਵਾ ਜਿਹੜੀ ਹੈ ਚੌਧਰੀ ਅਸਲਮ ਦੀ, ਉਹਦਾ ਇੱਕ ਇੰਟਰਵਿਊ ਸੁਣਿਆ ਹੈ ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਉਹ ਜਦੋਂ ਘਰੋਂ ਨਿਕਲਦਾ ਮੇਰੇ ਕੋਲੋਂ ਪੁੱਛ ਕੇ, ਮੇਰੇ ਕੋਲ ਇਜਾਜ਼ਤ ਲੈ ਕੇ, ਮੇਰੇ ਕੋਲ ਸਾਰੇ ਹਕੂਕ ਬਖਸ਼ਵਾ ਕੇ ਨਿਕਲਦਾ ਕਿ ਮੈਂ ਚੱਲਿਆ ਵਾਂ। ਦੁਨੀਆ ਦਾ ਹਰ ਦਹਿਸ਼ਤਗਰਦ, ਦੁਨੀਆ ਦਾ ਹਰ ਜਰਮ ਪੇਸ਼ਾ ਬੰਦਾ ਮੇਰਾ ਦੁਸ਼ਮਣ, ਲਿਹਾਜ਼ਾ ਮੈਂ ਕਿਸੇ ਨੂੰ ਨਹੀਂ ਛੱਡਣਾ ਤੇ ਯਕੀਨਨ ਜਿਹੜਾ ਮੇਰਾ ਦੁਸ਼ਮਣ ਹੈ ਉਹ ਵੀ ਮੇਰੇ ਤੇ ਕਿਸੇ ਟਾਈਮ ਵੀ ਅਟੈਕ ਕਰ ਸਕਦਾ ਹੈ। ਇਸ ਲਈ ਮੈਂ ਤੇਰੇ ਕੋਲ ਇਜਾਜ਼ਤ ਲੈ ਕੇ ਸਾਰੇ ਹਕੂਕ ਬਖਸ਼ਵਾ ਕੇ ਤੇ ਨਿਕਲਣਾ ਵਾਂ ਤਾਂ ਜੇ ਕੋਈ ਪਤਾ ਨਹੀਂ ਮੈਂ ਬਾਹਰ ਜਾਵਾਂ ਤੇ ਮੇਰੇ ਨਾਲ ਕੀ ਹੋ ਜਾਵੇ। ਚੌਧਰੀ ਅਸਲਮ ਦੇ ਬਾਰੇ ਇੱਕ ਹੋਰ ਚੀਜ਼ ਬੜੀ ਮਸ਼ਹੂਰ ਹੈ ਕਿ ਉਹ ਜਦੋਂ ਵੀ ਕੋਈ ਪੁਲਿਸ ਮੁਕਾਬਲਾ ਹੁੰਦਾ ਉਦੋਂ ਉਹ ਲਾਈਫ ਜੈਕਟ ਨਹੀਂ ਸੀ ਪਹਿਨਦਾ। ਪਤਾ ਨਹੀਂ ਉਹਨੂੰ ਉਹ ਦਲੇਰ ਇੰਨਾ ਸੀ ਜਾਂ ਉਹਨੂੰ ਅੱਲਾਹ ਤਾਲਾ ਦੇ ਉੱਤੇ ਇੰਨਾ ਭਰੋਸਾ ਸੀ ਕਿ ਮੇਰਾ ਰੱਬ ਮੇਰੇ ਨਾਲ ਹੈ, ਇਸ ਵਾਸਤੇ ਮੈਨੂੰ ਲਾਈਫ ਜੈਕਟ ਪਹਿਨਣ ਦੀ ਕੋਈ ਜ਼ਰੂਰਤ ਨਹੀਂ। ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹਦੀ ਸ਼ਹਾਦਤ ਮਗਰੋਂ ਉਹਦੀ ਫੈਮਿਲੀ ਜਿਹੜੀ ਹੈ ਉਹਦਾ ਕੋਈ ਪੁਰਸਾਨੇ ਹਾਲ ਨਹੀਂ। ਉਹਦੀ ਬੇਵਾ ਨੇ ਦੱਸਿਆ ਕਿ ਜਦੋਂ ਅਸਲਮ ਚੌਧਰੀ ਸ਼ਹੀਦ ਹੋਇਆ ਉਸ ਤੋਂ ਬਾਅਦ ਹਕੂਮਤ ਨੇ ਜਿਹੜੇ ਸਾਡੇ ਨਾਲ ਵਾਅਦੇ ਵਈਦ ਕੀਤੇ ਸਨ ਉਹਨਾਂ ਵਾਅਦਿਆਂ ਚੋਂ ਹੁਣ ਤੀਕਰ ਇੱਕ ਵਾਅਦਾ ਵੀ ਪੂਰਾ ਨਹੀਂ ਹੋਇਆ। ਉਹ ਵਾਅਦੇ ਤੇ ਬੜੀ ਦੂਰ ਦੀ ਗੱਲ ਹੈ। ਉਹਦੀ ਬੇਵਾ ਕਹਿੰਦੀ ਹੈ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਮਹਿਕਮੇ ਲਈ ਸਾਰੀ ਜ਼ਿੰਦਗੀ ਉਹਨੇ ਗਾਲੀ, ਜਿਹੜੇ ਮਹਿਕਮੇ ਦੀ ਨੇਕ ਨਾਮੀ ਲਈ ਉਹ ਜਰਮ ਪੇਸ਼ਾ ਲੋਕਾਂ ਨਾਲ ਲੜਦਾ ਰਿਹਾ, ਉਸ ਮਹਿਕਮੇ ਹੀ ਉਹਨੂੰ ਇਨਸਾਫ ਨਹੀਂ ਦਿੱਤਾ।
यानी महकमा पुलिस जिहड़ा हुण तक उस केस की चौधरी असलम बम धमाका केस की जिहड़ी तफ्तीश है उन्होंने किसी बन्ने नहीं ला सकिया। ते अज तੀਕਰ चौधरी असलम की जिहड़ी फैमिली है वे वो इंसाफ की उड़ीक विच। उन्हां दी बेवा का कहना है कि उन्हां वादियां दे हवाले नाल मैं IG नूं भी मिलांगी, सुप्रीम कोर्ट भी जावांगी और असलम चौधरी नूं इंसाफ दिवावांगी। बेवा का यह भी कहना है कि मैं बिलावल नूं भी मिली हां और मैं उन्होंने कहा वे कि तेरा ताल्लुक भी शहीदां दी फैमिली नाल है ते मेरा बंदा भी शहीद है, लिहाजा हुकूमत ने जिहड़े मेरे नाल वादे मेरी फैमिली नाल यानी असलम चौधरी असलम की फैमिली नाल कीते वो पूरे कीते जाण। नाज़रीन, अखीर 9 जनवरी 2014 नूं एक वाकया हुंदा है मंगू पीर दे इलाके विच। हुंदा है कि तालिबान नाल चौधरी असलम का मुकाबला हुंदा है और इस मुकाबले दे विच 3 तालिबान मारे जाते हैं। इस मुकाबले तो ठीक 3 घंटे बाद दहशतगर्द जिहड़े वो हमला करते हैं असलम चौधरी उत्ते और असलम चौधरी नूं उनके साथी समेत शहीद कर देंगे। उन्होंने बेवा दसदी है कि बिल्कुल शहादत के करीब यानी बम धमाका होने तो चंद लम्हे पहले असलम चौधरी मैनू फोन करता है ते फोन करके कहता है कि अज मुलाकात होएगी। ते मैं क्या कि नहीं अज मुलाकात नहीं होएगी। ते कहता चलो चंगा फिर रब रखा, खुदा हाफिज, अल्लाह तआला तुहाडी सारियां दी हिफाजत करे। ये कह के फोन बंद कर दिंदा है ते नाल ही ब्लास्ट हो जाता है। उस ब्लास्ट में असलम चौधरी शहीद हो जाता है। नाज़रीन, गल ये कि जिहड़ा बंदा भी जम्मिया है, जिहड़ा इंसान भी जम्मिया है, जिहड़ी चीज़ भी बनी उन्हें फना होना है। जो कोई जम्मिया मरेगा सब कोई, घड़िया बचसी वाह सब वहनगे वे, जदों रब अमालां दी खबर पुछे हाथ पैर गवाहियां देंगे वे। जिहड़ा भी जम्मिया ना उन्हें मरना तो है ही, लेकिन मरनी इंज दी मर जाओ कि दुनिया तुहानूं याद रखे। दलेर जिहड़े इंसान ने उन्हां दी कहानी एक अरसे तੀਕਰ लोकां नूं याद रहिंदी है। मेरे सामने एक वाकया होया, जिमनी जी गल है लेकिन एंड दे उत्ते गल तुहानूं दसदा जावां कि जिला शेखूपुरा दे विच एक पिंड है वजीरा विरका दा। वजीरा विरका दे विच एक बंदा होया जिहदा नाम अफजल विरक सी और बाद विच चौधरी अफजल विरक, पहले अफू विरक और बल्कि फज्जी विरक, उस तो बाद चौधरी अफजल विरक के नाम तो वो मशहूर होया। पिछले दिनों उन्हां दी वफात हुई है। उन्हां दा एक वाकया मैनूं याद आ गया बहादुरी के हवाले नाल। चौधरी अफजल विरक जिहड़ा है वे वो एक जमाने ये गालबन 1994 की गल, 94 दे विच GT रोड लाहौर सरगोदा रोड ਉਹਦੇ ਉੱਤੇ ਬਾਵੇ ਦੇ ਕੁਟੀਏ ਦੇ ਨਾਲ ਇੱਕ ਮਿਲ ਸੀ ਕਿੰਗ ਟਾਇਰ। ਉਸ ਮਿਲ ਚੋਂ ਚੌਧਰੀ ਅਫਜ਼ਲ ਜੱਗਾ ਲੈਂਦਾ ਸੀ। ਅੱਛਾ, ਸ਼ੇਖੂਪੁਰੇ ਦੇ ਵਿੱਚ ਜੱਗਾ ਲੈਣ ਦਾ ਬਹੁਤ ਰਿਵਾਜ ਸੀ। ਉਸ ਸਮੇਂ ਬਹੁਤ ਸਾਰੇ ਲੋਕ ਸਨ ਜਿਹੜੇ ਫੈਕਟਰੀਆਂ ਕੋਲ ਜੱਗਾ ਲੈਂਦੇ ਸਨ। ਉਹ ਜੱਗਾ ਲੈਂਦਾ ਸੀ ਤੇ ਨਾਲ ਹੀ ਬਾਵੇ ਦੇ ਕੁਟੀਏ ਦਾ ਇੱਕ ਨਾਜ਼ਮ ਡੋਗਰ, ਉਹ ਵੀ ਚੌਧਰੀ ਸੀ ਔਰ ਬੜਾ ਅਖੜ ਆਦਮੀ ਸੀ। ਉਹਨੇ ਕਿਹਾ ਕਿ ਚੌਧਰੀ ਅਫਜ਼ਲ ਵਿਰਕ ਇੱਥੋਂ ਆ ਕੇ ਜੱਗਾ ਲਵੇ, ਮੇਰੇ ਬਿਲਕੁਲ ਇੱਕ ਘਰ ਦੇ ਨਾਲ ਮਿਲੇ ਇਹ ਜਗ੍ਹਾ ਤੇ ਮੈਨੂੰ ਲੈਣਾ ਚਾਹੀਦਾ। ਖੈਰ ਉਹਨਾਂ ਦੋਵਾਂ ਦੀ ਆਪਸ ਵਿੱਚ ਟਸਰਬਾਜ਼ੀ ਚੱਲ ਗਈ। ਇੱਕ ਦਿਨ ਵਕੂਆ ਕੀ ਹੁੰਦਾ ਕਿ ਚੌਧਰੀ ਅਫਜ਼ਲ ਔਰ ਉਹਨਾਂ ਦੇ ਨਾਲ ਇੱਕ ਬਿਲਕੁਲ ਯੰਗ ਜਿਹਾ ਮੁੰਡਾ ਜਿਹਨੂੰ ਅਜੇ ਮਸ ਫੁੱਟਦੀ ਪਈ ਸੀ, ਉਹ ਦੋਵੇਂ ਉਸ ਮੇਲੇ ਚ ਆਉਂਦੇ ਨੇ। ਜਦੋਂ ਮੇਲੇ ਚ ਆਉਂਦੇ ਨੇ ਤੇ ਉਹਨਾਂ ਨੂੰ ਇਤਲਾਹ ਮਿਲਦੀ ਹੈ ਚੌਧਰੀ ਅਫਜ਼ਲ ਨੂੰ ਕਿ ਅੱਜ ਤੂੰ ਜਿਹੜੇ ਪਾਸੇ ਵੀ ਮੇਲੇ ਚੋਂ ਨਿਕਲ ਕੇ ਜਾਵੇਂਗਾ ਹਰ ਪਾਸੇ ਤੈਨੂੰ ਥੜਾ ਪੈ ਚੁੱਕਿਆ ਹੈ। ਜੇ ਤੂੰ ਲਾਹੌਰ ਨੂੰ ਮੁੜੇਗਾ ਤਾਂ ਵੀ ਤੈਨੂੰ ਥੜਾ ਪੈ ਚੁੱਕਿਆ ਮਾਰਨ ਲਈ, ਜੇ ਤੂੰ ਸ਼ੇਖੂਪੁਰੇ ਨੂੰ ਮੁੜੇਗਾ ਤਾਂ ਵੀ ਤੇਰੇ ਲਈ ਲੋਕ ਅੱਗੇ ਬੈਠੇ ਹੋਏ। और मैं हैरान हाँ, मैं इस वाकये का ऐनी शायद यानी मौके का गवाह हाँ। ये सारा कुछ मेरे सामने गलबात होने लगी है। चौधरी अफजल विरक के मूँह मैं वेख्या, ਉਹਦੇ ਮੂੰਹ ਤੇ त्रेड़ी तीकर नहीं आई। वो हसिया, हो सकिया चलो निबड़ लेने आ। वो जिहड़ा मुंडा सी नाल ਉਹਨੇ कहा चौधरी साहब अगर कहो तो पिंड फोन करिए चौधरी अकबर नूं कि वो बंदे और गड्डियां भेज देवे। ते ਉਹਨੇ कहा नहीं मुंडिया ये दस 2 गन्ना तेरे सामने पईयां ने, एक 223 है ते एक रिपीटर है, वो भी बाहर दे मुल्क की बनी हुई है, इन्हें चो किहड़ी चंगी चला लेना। उन्हें कहा जी 2 वे, कहता नहीं एक दी गल कर। उन्हें कहा जी रिपीटर चलावांगा। उन्हें कहा बस तू रिपीटर चलांदा रही, बाकी वो बंदे जानन ते मैं जाना। खैर मिल वालियां गार्डां सारियां रोकिया कि चौधरी साहब मौत नाल मत्था नहीं लाईदा हुंदा, बाहर ढेर सारे लोग तुहानूं खड़ा बैठे हुए ने, तुहानूं मारन वास्ते वो बैठे हुए ने, लिहाजा तुहानूं या ते मेले च रहना चाहिए या बंदे मंगा लेने चाहिए ने। लेकिन उन्हें कुछ भी ना किया चौधरी अफजल विरक ने। आखिरकार उन्हें गड्डी मोड़ी लाहौर वाले पासे ते ठीक बावे दे कुटिए दे कोल आके उन्हें गड्डी खड़ी की, गड्डी दा गेट खोलिया ते बाहर ब्रस्ट मारिया ते नाल ही गल मंदा शुरू कर दिता कि आओ जिहड़े मैनू मारन वास्ते खड़े बैठे हो। इंज दे लोग सदियां बाद पैदा होंदे। इंसान ते रोजाना जमदे भी ने मरदे भी ने, लेकिन बहादुर लोग जिहड़े ने
ਉਹ ਕਦੀ ਕਦੀ ਪੈਦਾ ਹੁੰਦੇ ਨੇ। ਚੌਧਰੀ ਅਸਲਮ ਆਪ ਤੇ ਸ਼ਹੀਦ ਹੋ ਗਿਆ, ਲੇਕਿਨ ਉਹਦੀ ਬੇਵਾ ਦਾ ਇੰਟਰਵਿਊ ਸੁਣ ਕੇ ਮੈਨੂੰ ਬੜਾ ਧੱਚਕਾ ਜਿਹਾ ਲੱਗਿਆ ਇਸ ਵਾਸਤੇ ਕਿ ਐਡਾ ਵੱਡਾ ਬੰਦਾ ਜਿਹਦੀ ਸਾਰੀ ਜ਼ਿੰਦਗੀ ਜੁਰਮ ਦੇ ਖਿਲਾਫ ਲੜਦਿਆਂ ਗੁਜ਼ਰੀ, ਜਿਹਨੇ ਦਹਿਸ਼ਤਗਰਦਾਂ ਨੂੰ ਮਾਰਿਆ, ਜਿਹਨੇ ਕ੍ਰਿਮੀਨਲ ਜਰੈਮ ਪੇਸ਼ਾ ਰਹਿਮਾਨ ਡਕੈਤ ਸਮੇਤ ਏਡੇ ਵੱਡੇ ਵੱਡੇ ਲੋਕਾਂ ਨੂੰ ਮਾਰਿਆ ਸਿਰਫ ਆਪਣੇ ਮੁਲਕ ਲਈ, ਆਪਣੀ ਕੌਮ ਲਈ। ਉਹਦੀ ਫੈਮਿਲੀ ਅੱਜ ਵੀ ਇਨਸਾਫ ਦੀ ਮੁੰਤਜ਼ਰ ਹੈ। ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਇਹ ਵੇਲਾ ਦੱਸੇਗਾ।